व्यूअर्स वेलकम बैक टू प्रोग्राम। सो व्यूअर्स एंड सैक्शन में आप गलबात करन जा रहे हैं कि दिल्ली की एक अदालत ने फतवा दिता है कि जगदीश टाइटलर के खिलाफ नवंबर 84 में सिखां के कतलेआम लिए कतल का मुकदमा चलाया जाए। 40 साल बाद इस किस्म दी गल्लां सिख कौम नाल एक भद्दा मजाक हैं। इस बारे आप गलबात करन जा रहे हैं। गुरबाणी चरण की सांझ भी तुहाडे नाल पाई जाएगी और नाल जिहड़े तुहाडे लाइव मैसेज ने वो भी इंटरटेन किए जाएंगे। सो असीं चाहांगे कि तुसां इसी तरह बने रहना, देखण सुन लिया लिखने तुहाडा सब दा बहुत बहुत धन्नवाद जी। डॉक्टर साहब की विचार ने? देखो असीं ये भी अगेन अनाउंस कर दी है कि कल खालिस्तान कार रैली गुरुद्वारा रिचमंड हिल कल्चरल सोसाइटी तो दोपहर 12 बजे जिहड़ी है वो रवाना होएगी और ये जिहड़ी है 64th स्ट्रीट और 5th एवेन्यू के उत्ते इंडियन कौंसलेट तक जाएगी और जिहड़े भी वीर भैणां वध तो वध इस शमूलीयत करनगे उहदे नाल स्ट्रेंथ मिलदी है, खालिस्तान दा कॉज मजबूत हुंदा है और इस दे विच पार्टिसिपेट करो। इस तरह परसों संडे जिसकी एड भी चल रही है साडे प्रोग्राम च गुरु ग्रंथ साहिब दे पहला प्रकाश जिहड़ा कि 1 सितंबर 1604 ਨੂੰ ਆਦਿ ਬੀੜ ਦਾ ਦਰਬਾਰ ਸਾਹਿਬ ਵਿਖੇ ਹੋਇਆ ਸੀ, ਉਸ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਹੈ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਰਿਚਮੰਡ ਹਿਲ ਤੋਂ ਹੀ ਨਿਕਲਦਾ ਹੈ, ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਵਾਪਸ ਗੁਰਦੁਆਰਾ ਸਾਹਿਬ ਆਉਂਦਾ ਹੈ। ਉਸ ਇਹਨਾਂ ਦੋਨਾਂ ਪ੍ਰੋਗਰਾਮਾਂ ਨੂੰ TV 84 ਵੱਲੋਂ ਵੀ ਕਵਰ ਕੀਤਾ ਜਾਏਗਾ। ਸੋ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਜਿਹੜੀ ਪਰਸੋਂ ਦੇ ਇਸ ਨਗਰ ਕੀਰਤਨ ਵਿੱਚ ਵੀ ਸ਼ਮੂਲੀਅਤ ਕਰੋ। ਅਗੇਨ ਭੱਦਾ ਮਜ਼ਾਕ ਵੈਸੇ ਤਾਂ ਜਿਸ ਦਿਨ ਅਸੀਂ 15 ਅਗਸਤ 1947 ਨੂੰ ਇਹਨਾਂ ਦੇ ਨਾਲ ਆਪਣੀ ਕਿਸਮਤ ਜੋੜ ਲਈ ਸੀ, ਕੋਝੇ ਮਜ਼ਾਕ ਜਾਂ ਡਾਂਸ ਆਫ ਡੈਥ ਦੀ ਸ਼ੁਰੂਆਤ ਤਾਂ ਉਦੋਂ ਹੀ ਹੋ ਗਈ ਸੀ ਔਰ 10 ਅਕਤੂਬਰ 1947 ਨੂੰ ਜਦੋਂ ਤੁਸੀਂ ਕ੍ਰਿਮੀਨਲ ਟਰਾਈਬ ਐਲਾਨੇ ਜਾਂਦੇ ਹੋ, ਜਰਾਇਮ ਪੇਸ਼ਾ ਕਬੀਲਾ, ਜਰਾਇਮ ਪੇਸ਼ਾ ਜਿਹੜੇ ਨੇ ਉਹਨਾਂ ਦੇ ਨਾਲ ਕੋਈ ਸਮਾਜ ਬਰਾਬਰੀ ਦਾ ਸਲੂਕ ਨਹੀਂ ਕਰਦਾ, ਉਹਨਾਂ ਨੂੰ ਸ਼ਹਿਰੀ ਨਹੀਂ ਮੰਨਿਆ ਜਾਂਦਾ, ਉਹਨਾਂ ਦੀ ਥਾਂ ਜਾਂ ਉਹ ਭਗੌੜੇ ਹੁੰਦੇ ਨੇ ਤੇ ਜਾਂ ਉਹ ਜੇਲ੍ਹ 'ਚ ਹੁੰਦੇ ਨੇ। ਕ੍ਰਾਈਮ ਤਾਂ ਇਹੀ ਹੁੰਦਾ ਨਾ, ਜਰਾਇਮ ਜਿਹੜਾ ਜਿਹਨੇ ਕਰਨਾ ਹੈ ਕ੍ਰਾਈਮ ਕਰਨਾ ਹੈ ਔਰ ਜੇ ਕੌਮ ਹੀ ਕੋਈ ਜਰਾਇਮ ਪੇਸ਼ਾਂ ਦੀ ਹੈ ਫਿਰ ਤਾਂ ਤੁਹਾਡੇ ਲਈ ਕੋਈ ਜਿਹੜਾ ਉਹ ਮਿਡਲ ਲਾਈਨ ਵੀ ਨਹੀਂ ਹੈ ਤੇ ਕੋਈ ਬੈਨੀਫਿਟ ਆਫ ਡਾਊਟ ਵੀ ਨਹੀਂ ਹੈ ਕਿ ਤੁਸੀਂ ਐਜ਼ ਏ ਨੇਸ਼ਨ ਹੀ ਜਰਾਇਮ ਪੇਸ਼ਾ ਹੋ। ਤੁਹਾਡਾ ਪੇਸ਼ਾ ਇੱਕੋ ਇੱਕ ਹੈ, ਉਹ ਜਰਾਇਮ। ਤੁਸੀਂ ਡਾਕਟਰ ਇੰਜੀਨੀਅਰ ਜੋ ਮਰਜ਼ੀ ਕਲੇਮ ਕਰੋ, ਜੋ ਮਰਜ਼ੀ ਤੁਸੀਂ ਬੀਬੇ ਬਣ ਕੇ ਸੌਫਟ ਪਾਵਰ ਰਾਹੀਂ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰੋ ਜੀ ਅਸੀਂ ਲੰਗਰ ਲਾ ਰਹੇ ਹਾਂ, ਅਸੀਂ ਫਲਾਣੇ ਦੀ ਮਦਦ ਕੀਤੀ ਤੇ ਢਿਮਕੇ ਦੀ ਕੀਤੀ, ਅਸੀਂ ਇਕੱਲਾ ਅੰਨ ਦਾ ਲੰਗਰ ਨਹੀਂ ਲਾਇਆ, ਅਸੀਂ ਤਾਂ ਆਕਸੀਜਨ ਦਾ ਲੰਗਰ ਲਾਇਆ ਸੀ, ਤੇ ਤੁਹਾਡੇ ਮੁਰਦੇ ਵੀ ਫੂਕੇ ਜਾ ਕੇ। ਉਹ ਕੋਈ ਨਹੀਂ ਹੈ ਕਿਉਂਕਿ ਅਲਟੀਮੇਟਲੀ ਮਾਲਕ ਤਾਂ ਉਹ ਨੇ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ। ਜੋ ਕੁਝ 40 ਸਾਲ ਪਹਿਲਾਂ ਨਵੰਬਰ ਦੇ ਮਹੀਨੇ 'ਚ ਹੋਇਆ, ਜਿਸ ਨੂੰ ਅਮਰੀਕਾ ਦੀਆਂ ਘੱਟੋ ਘੱਟ 7-8 ਸਟੇਟਾਂ ਨੇ ਨਸਲਕੁਸ਼ੀ ਮੰਨਿਆ। ਈਵਨ ਇਹ ਮੋਦੀ ਤੋਂ ਲੈ ਕੇ ਇਹ ਵੀ ਜਾ ਕੇ ਜਦੋਂ ਵੋਟਾਂ ਲੈਣ ਦੇ ਲਈ ਜਾ ਕੇ ਉਸ ਨੂੰ ਨਰਸੰਹਾਰ ਔਰ ਨਸਲਕੁਸ਼ੀ ਕਹਿੰਦੇ ਰਹੇ ਔਰ ਇਹ ਵੀ ਜਾਣਦਿਆਂ ਹੋਇਆਂ ਕਿ ਭਾਈ ਇਸ ਨੂੰ ਕਿਹਨੇ ਪਲਾਨ ਕੀਤਾ, ਕਿਹਨੇ ਐਗਜ਼ੀਕਿਊਟ ਕੀਤਾ, ਕੌਣ ਲੋਕ, ਹਜ਼ਾਰਾਂ ਲੋਕ ਦਿੱਲੀ ਦੀ ਕੈਪੀਟਲ ਦੇ ਵਿੱਚ ਵੀ ਨੰਬਰ 4000 ਹੈ ਕਿ 6 ਹੈ, ਭਾਰਤ ਭਰ 'ਚ 30,000 ਤੋਂ ਜ਼ਿਆਦਾ ਜਿਹੜੇ ਜਿੰਨੇ ਅਮਰੀਕਾ ਦੀਆਂ ਅਸੈਂਬਲੀਆਂ ਦੇ ਵਿੱਚ ਸਟੇਟਾਂ 'ਚ ਆਇਆ ਉਹ ਫਿਗਰ 30,000 ਹੈ। ਮਰਡਰ ਤਾਂ ਇੱਕ ਵੀ ਜਿਹੜਾ ਇਲੀਗਲ ਹੁੰਦਾ ਹੈ ਉਹਦੇ ਲਈ ਜਵਾਬਦੇਹੀ ਹੁੰਦੀ ਹੈ, ਪਰ 40 ਸਾਲ ਬੀਤਣ ਬਾਅਦ ਜਿਹੜੇ ਨਾਂ ਸਾਹਮਣੇ ਆਏ, ਹਾਲਾਂ ਇਹਨਾਂ ਦਾ ਪਿਓ ਤਾਂ ਰਾਜੀਵ ਗਾਂਧੀ ਮਰ ਗਿਆ ਜਦੋਂ ਸਾਡੇ ਕੋਲ ਗੁਰੂ ਨੇ ਮੁਲਕ ਦਾ ਰਾਜ ਭਾਗ ਬਖਸ਼ਿਆ ਸੀ, ਤਾਂ ਇਹਦੀ ਸਮਾਧੀ ਜਾਂ ਦੂਜੇ ਤੀਜੇ 'ਚੋਂ ਜਿਹੜਾ ਇਹਨੂੰ ਘੜੀਸ ਕੇ ਜਿਵੇਂ ਸਰ ਜੱਸਾ ਸਿੰਘ ਰਾਮਗੜੀਆ ਦਿੱਲੀ ਦੇ ਉਸ ਤਖਤ ਨੂੰ, ਉਹ ਤਖਤੇ ਤਾਊਸ ਤਾਂ ਨਾਦਰ ਸ਼ਾਹ ਲੈ ਗਿਆ ਸੀ, ਉਹਦੇ ਥੱਲੇ ਜਿਹਦੇ ਤੇ ਉਹ ਤਖਤ ਰੱਖਿਆ ਉਹਨੂੰ ਜਿਹੜਾ ਉਹ ਪਾ ਕੇ ਸੰਗਲ ਤੇ ਘੜੀਸ ਕੇ ਦਰਬਾਰ ਸਾਹਿਬ ਲਿਆਏ ਸੀ ਕਿ ਪ੍ਰਿਜ਼ਨਰ ਆਫ ਵਾਰ, ਇਹ ਕ੍ਰਿਮੀਨਲ ਹੈ। ਔਰ ਅੱਜ ਵੀ ਜਿਹੜਾ ਬੁੰਗਾ ਰਾਮਗੜੀਆ ਦਰਬਾਰ ਸਾਹਿਬ ਉਹਦੇ ਥੱਲੇ ਉਹ ਤਖਤ ਹੈ। ਇਹ ਤਾਂ ਅਸੀਂ ਇਹ ਰਾਜੀਵ ਗਾਂਧੀ ਔਰ ਇੰਦਰਾ ਗਾਂਧੀ ਜੋ ਕੋਈ ਅਮਰ ਸ਼ਹੀਦ ਤੇ ਫਲਾਣਾ ਢਿਮਕਾ ਕੋਈ ਬਣਾਇਆ ਹੋਇਆ ਇਹਨਾਂ ਨੂੰ ਘੜੀਸ ਕੇ ਲਿਆਵਾਂਗਾ ਇਹਨਾਂ ਨੂੰ, ਉਹ ਇੱਕ ਵੱਖਰੀ ਕਹਾਣੀ ਹੈ। ਪਰ ਇਹ ਖਬਰ ਜਿਹੜਾ ਭੱਦਾ ਮਜ਼ਾਕ ਬਾਰ-ਬਾਰ ਹੁੰਦਾ ਹੈ, 1984 ਰਾਇਟਸ, Delhi court orders framing of murder charges against ਜਗਦੀਸ਼ ਟਾਈਟਲਰ। ਦਿੱਲੀ ਦੀ ਇੱਕ ਅਦਾਲਤ ਨੇ ਕਿਹਾ ਜੀ ਇਹ ਜਗਦੀਸ਼ ਟਾਈਟਲਰ ਨੇ
ਫਲਾਂ ਥਾਂ ਤੇ ਭੀੜ ਨੂੰ ਉਕਸਾਇਆ ਸੀ, ਉਹਨੇ ਗੁਰਦੁਆਰੇ ਤੇ ਹਮਲਾ ਕੀਤਾ, 3 ਬੰਦੇ ਮਰ ਗਏ ਸੀ, ਇਹਦੇ ਖਿਲਾਫ ਕਤਲ ਦਾ ਜਿਹੜਾ ਮੁਕੱਦਮਾ, ਮਰਡਰ ਚਾਰजेस ਲਾਏ ਜਾਣ 40 ਸਾਲ ਬਾਅਦ। ਹੋਣਾ ਕੀ ਹੈ, ਆਲਰੇਡੀ ਉਹ ਬੁੱਢਾ ਜਿਹੜਾ ਉਹ ਇਹ ਪਰਪਸਲੀ ਜਿਹੜੀ ਡਿਲੇਡ, ਐਵੇਂ ਨਹੀਂ ਕਿਸੇ ਨੇ ਕਿਹਾ ਸੀ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਬਿਲਕੁਲ 40 ਸਾਲਾਂ 'ਚ ਕਿੰਨੀਆਂ ਹਕੂਮਤਾਂ ਬਦਲੀਆਂ, ਔਰ ਜਗਦੀਸ਼ ਟਾਈਟਲਰ ਨੂੰ ਕਿਵੇਂ ਅਜੇ ਤਾਂ ਇੱਕ ਕੋਰਟ ਨੇ ਕਹਿ ਦਿੱਤਾ ਜੇ ਉਹਦੀ ਅਪੀਲ ਕਰ ਦੇਗਾ ਹਾਈ ਕੋਰਟ 'ਚ ਕਿ ਜੀ ਇਹ ਗਲਤ ਆਰਡਰ ਦਿੱਤਾ ਹੈ, 5 ਸਾਲ ਫਿਰ ਲੰਘ ਜਾਣਗੇ, ਫਿਰ ਅਗਲੇ ਜੇ ਉਹ ਦੇ ਵੀ ਦਿੱਤਾ ਉਹਨੇ ਫਿਰ ਉਧਰ। ਸੋ ਇਹ ਹੈ ਜਿਹਨੂੰ ਅਸੀਂ ਭੱਦਾ ਮਜ਼ਾਕ ਕਹਿੰਦੇ ਹਾਂ ਕਿ ਤੁਹਾਨੂੰ ਇਹ ਬਾਰ-ਬਾਰ ਕਹਿਣਾ, ਔਰ ਐਵੇਂ ਨਹੀਂ ਹੈ। ਜਦੋਂ ਹੁਣ ਵੀ ਸਿੱਖਾਂ ਦੇ ਖਿਲਾਫ ਇਹਨਾਂ ਦਾ ਉਹ IT ਸੈੱਲ ਔਰ ਦੂਸਰੇ ਜਿਹੜੇ ਆਨਲਾਈਨ ਹੇਟ ਕੈਂਪੇਨ ਕਰਦੇ ਨੇ ਤਾਂ ਉਹਦੇ 'ਚੋਂ ਕਹਿਣਗੇ ਕਿ 84 ਸਿੱਖੋਂ ਕੋ ਭੁੱਲ ਗਿਆ, 84 ਯਾਦ ਕਰਾ ਦੇਂਗੇ। ਸੋ ਇਹ ਜਦੋਂ ਸਾਡੀਆਂ ਮਾਵਾਂ ਭੈਣਾਂ ਵਿਡੋ ਕਾਲੋਨੀ 'ਚ ਬੈਠੀਆਂ ਹੋਈਆਂ, ਵਿਧਵਾ ਕਾਲੋਨੀ, 40 ਸਾਲ ਬਾਅਦ ਵੀ ਇਹ ਕਾਤਲ, ਇਹ ਜਗਦੀਸ਼ ਟਾਈਟਲਰ ਔਰ ਇਹ ਸਾਰੀ ਨਸਲ ਦੇ, ਪਹਿਲਾਂ ਹੀ ਰਾਜੀਵ ਗਾਂਧੀ ਮਰ ਗਿਆ, HKL ਭਗਤ ਮਰ ਗਿਆ, ਹੋਰ ਸਾਰੇ ਜਿਹੜੇ ਸੀ, ਕਿੰਨੀ ਲੰਬੀ ਲਾਈਨ ਹੈ ਇਹਨਾਂ ਸਾਰਿਆਂ ਦੀ। ਕੁਝ ਜਿਹੜੇ ਨੇ ਉਹ ਜਿਹੜੇ ਉਹਦੀ ਕਿਚਨ ਕੈਬਨਿਟ ਦਾ ਸੀ ਅੱਜ ਵੀ ਤੁਰੇ ਫਿਰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਘੱਟੋ ਘੱਟ ਸਾਨੂੰ ਹੀ ਸ਼ਰਮ ਹੋਣੀ ਚਾਹੀਦੀ। ਦੁਸ਼ਮਣ ਤਾਂ ਉਹ ਸਾਨੂੰ ਬਾਰ-ਬਾਰ ਦੱਸ ਰਿਹਾ, ਉਹ ਰੱਬ ਕਰ ਰਿਹਾ ਸਾਡੇ ਚਿਹਰਿਆਂ ਦੇ ਉੱਤੇ, ਫੇਸਿਸ ਤੇ ਕਿਹਾ ਲਓ ਜਿਹੜੇ ਤੁਹਾਡੇ ਜਿਨ੍ਹਾਂ ਨੇ ਹਜ਼ਾਰਾਂ ਮਾਰੇ ਨੇ, ਅੱਜ ਵੀ ਅਸੀਂ ਉਹਨਾਂ ਨੂੰ ਜਿਹੜਾ ਉਹ ਜਵਾਈਆਂ ਵਾਂਗ ਰੱਖਿਆ ਹੋਇਆ। ਤੇ ਅਦਾਲਤਾਂ ਮਾੜਾ ਮੋਟਾ ਇਸ ਕਿਸਮ ਦਾ ਕਰਕੇ ਇਹ ਦੱਸ ਰਹੀਆਂ ਨੇ ਜੀ ਵੀ ਆਰ ਵਰਕਿੰਗ, ਅਸੀਂ ਕਰ ਰਹੇ ਹਾਂ, 40 ਸਾਲ ਬਾਅਦ ਅਸੀਂ ਤੁਹਾਨੂੰ ਜਸਟਿਸ ਦੇ ਰਹੇ ਹਾਂ। ਔਰ ਹੁਣ ਅਸੀਂ ਗੁਰਬਾਣੀ ਵਿਚਾਰ ਦੇ ਉੱਤੇ ਜਾਂਦੇ ਹਾਂ। ਕਬੀਰ ਸਾਹਿਬ ਦੀ ਬਾਣੀ ਦਾ ਵਿਚਾਰ ਚੱਲ ਰਿਹਾ ਔਰ ਜਿਹੜਾ ਅੱਜ ਸ਼ਬਦ ਹੈ ਕਬੀਰ ਸਾਹਿਬ ਦੀ ਬਾਣੀ ਦਾ, ਸ਼੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨੋਰੇ ਪੰਡਿਆ ਅਬ ਕਿਛ ਕਹਿਣ ਨਾ ਜਾਈ, ਸੁਰ ਨਰ ਗਣ ਗੰਧਰਵ ਜਿਨ ਮੋਹੇ त्रिभवन मेखुली लाई, राजा राम अनहद किंगरी बाजै, जांकी दिष्ट नाद लिव लागै रहाओ। हर गुरबाणी दे शब्द दा बेशक ये इलाही बाणी है, भगत बाणी है जां गुरु साहबान दे फरमान ने, पर उहदा कोई ना कोई प्रसंग जरूर बन जाता है कि किस प्रथाए किन्हां हालातां च किस इशू ਨੂੰ। ਔਰ ਇਸ ਕਬੀਰ ਸਾਹਿਬ ਦੇ ਸ਼ਬਦ ਦੇ ਵਿੱਚ ਜੋਗੀਆਂ ਨੂੰ ਇਹ ਐਡਰੈਸ ਕੀਤਾ ਲੱਗਦਾ ਹੈ। ਔਰ ਕਿਉਂਕਿ ਜੋਗੀ ਜਾਂ ਜੋਗੀਆਂ ਦਾ ਵੱਡਾ ਗੁਰੂ ਸ਼ਿਵ ਹੈ, ਸ਼ਿਵ ਜੀ ਜਿਹੜਾ ਹੈ ਉਹ ਭੰਗ ਦੇ ਨਸ਼ੇ 'ਚ, ਧਤੂਰੇ ਦੇ ਨਸ਼ੇ 'ਚ, ਔਰ ਜਿਹੜਾ ਜੋਗੀਆਂ ਦੇ ਵਿੱਚ ਈਵਨ ਸ਼ਰਾਬ ਦਾ ਚਲਨ ਵੀ ਸੀ, ਕਿਉਂਕਿ ਉਹ ਕਹਿੰਦੇ ਸੀ ਕਿ ਉਹਨੂੰ ਤਾੜੀ ਲਾਣਾ ਕਹਿੰਦੇ ਸੀ ਕਿ ਸ਼ਰਾਬ ਔਰ ਨਸ਼ੇ ਦੇ ਵਿੱਚ ਜਿਹੜੀ ਆ ਉਹ ਲਿਵ ਬੜੀ ਜਲਦੀ ਲੱਗਦੀ ਹੈ, ਔਰ ਉਹ ਅਸੀਂ ਜਿਹੜਾ ਉਹਨੂੰ ਬੰਦਗੀ ਲਈ ਇਸਤੇਮਾਲ ਕਰਦੇ। ਔਰ ਇਹੀ ਕਾਰਨ ਹੈ ਕਿ ਭੰਗ, ਧਤੂਰਾ, ਸ਼ਰਾਬ ਔਰ ਹੋਰ ਅਮਲ ਜਿਹੜੇ ਨੇ ਉਹ ਜੋਗੀਆਂ ਦੇ ਵਿੱਚ ਉਹਦੀ ਪਰਮਿਸ਼ਨ ਹੈ। ਸੋ ਉਹਨੂੰ ਹੀ ਆਧਾਰ ਬਣਾ ਕੇ ਔਰ ਜੋਗੀਆਂ ਦਾ ਫਿਰ ਜਿਵੇਂ ਪ੍ਰਾਣਾਯਾਮ ਕਰਨਾ, ਕੁੰਭਨ, ਰੇਚਨ, ਸਾਹ ਰੋਕਣਾ, ਇਸ ਸਾਰੇ ਨੂੰ ਨੈਗੇਟ ਕਰਦੇ ਆ। ਇਸ ਸ਼ਬਦ ਦੇ ਵਿੱਚ ਸ਼ਰਾਬ ਜਿਹੜਾ ਪੁਰਾਣਾ ਤਰੀਕਾ ਸੀ ਕੱਢਣ ਦਾ, ਭੱਠੀ ਲਾਈ ਹੈ, ਉਸ ਦੇ ਵਿੱਚ ਕੰਟੇਨਰ ਹੈ, ਘੜਾ ਹੈ, ਉਹਦੇ ਚੀਜ਼ਾਂ ਪਾਈਆਂ ਹੋਈਆਂ ਨੇ, 2 ਨਾਲੀਆਂ ਨੇ ਉਹਦੀਆਂ ਬਾਹਰ ਨਿਕਲ ਰਹੀਆਂ, ਇੱਕ 'ਚੋਂ ਅਰਕ ਨਿਕਲ ਰਿਹਾ ਉਸ ਦਾ, ਦੂਜੇ 'ਚੋਂ ਪਾਣੀ ਨਿਕਲ ਰਿਹਾ ਹੈ। ਔਰ ਉਹ ਸਾਰਾ ਜਿਹਨੂੰ ਅਸੀਂ ਮੈਟਾਫਰ ਕਹਿੰਦੇ ਹਾਂ ਜਾਂ ਅਲੰਕਾਰ ਕਹਿੰਦੇ ਹਾਂ ਜਾਂ ਚਿੰਨ੍ਹ ਕਹਿੰਦੇ ਹਾਂ, ਉਹ ਸਾਰੇ ਸ਼ਰਾਬ ਕੱਢਣ ਦੇ ਹੀ ਇਸਤੇਮਾਲ ਕੀਤੇ ਨੇ। ਔਰ ਇਹ ਉਹਨਾਂ ਨੇ ਕਿਉਂਕਿ ਜਦੋਂ ਉਹਦੇ 'ਚੋਂ ਉਹਨੂੰ ਉਬਾਲਿਆ ਜਾਂਦਾ ਹੈ ਉਸ 'ਚੋਂ, ਔਰ ਕਿਵੇਂ ਉੱਪਰ ਜਾ ਕੇ ਔਰ ਉਸ ਨੂੰ ਹਿਊਮਨ ਬਾਡੀ ਦੇ ਨਾਲ ਜਿਹੜਾ ਜਿਵੇਂ ਦਸਮ ਦੁਆਰ ਜਦੋਂ ਕਿਹਾ ਜਾਂਦਾ ਤਾਂ ਫਿਰ ਇਹ ਹੁੰਦਾ ਹੈ ਕਿ ਭਾਈ ਇਹ ਸਭ ਤੋਂ ਉੱਪਰ ਜਾ ਕੇ ਕਿਵੇਂ ਅੰਮ੍ਰਿਤ ਰਸ ਨਾਮ ਦਾ ਜਿਹੜਾ ਉਹ ਅਸਲੀ ਅੰਮ੍ਰਿਤ ਹੈ, ਔਰ ਇਹ ਜਿਹੜੀ ਜਾਲੀ ਕਿਸਮ ਦੇ ਤੁਸੀਂ ਨਸ਼ੇ ਦੇ ਥੱਲੇ ਜਿਸ ਕਿਸਮ ਦੀ ਆਪਣੀ ਸੰਤੁਸ਼ਟੀ ਦੀ ਗੱਲ ਕਰਦੇ ਹੋ, ਇਹ ਜਿਹੜੀ ਹੈ ਇਹ ਪ੍ਰਵਾਨ ਨਹੀਂ ਹੈ, ਨਾ ਹੀ ਇਹਦੇ 'ਚੋਂ ਕੋਈ ਰੂਹਾਨੀਅਤ ਨਿਕਲਦੀ ਹੈ। ਔਰ ਇਸੇ ਲਈ ਜਿਹੜੀ ਰਹਾਉ ਦੀ ਤੁਕ ਹੈ ਕਿ ਰਾਜਾ ਰਾਮ ਅਨਹਦ ਕਿੰਗਰੀ ਬਾਜੇ। ਹੁਣ ਕਿੰਗਰੀ ਜਿਹੜੇ ਜੋਗੀ ਨੇ ਜਿਨ੍ਹਾਂ ਨੂੰ ਅਸੀਂ ਆਮ ਜ਼ੁਬਾਨ 'ਚ ਤੂੰਬੀ ਕਹਿ ਦਿੰਦੇ ਹਾਂ, ਉਹ ਕਿੰਗਰੀ ਹੈ ਕਿ ਭਾਈ ਉਹਦੇ 'ਚ ਉਹ ਇੱਕ ਤਾਰਾ ਦੇ ਨਾਲ ਉਹ ਜਿਹੜੇ ਨੇ ਉਹ ਆਦੇਸ਼ ਕਰਦਿਆਂ ਨਿਕਲ ਪੈਂਦੇ ਸੀ। ਸੋ ਕਬੀਰ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਇੱਥੇ ਕੋਈ ਕਿੰਗਰੀ ਵਜਾਉਣ ਦੀ ਲੋੜ ਨਹੀਂ ਹੈ,
ਅਸੀਂ ਉਸ ਰਾਜਾ ਰਾਮ ਦੇ ਨਾਲ, ਜਿਹੜਾ ਰਾਮ ਰਮਿਆ ਹੋਇਆ, ਜੋਗੀਆਂ ਦਾ ਗੁਰੂ ਸ਼ਿਵ ਹੈ। ਰਾਜਾ ਜਦੋਂ ਗੁਰਬਾਣੀ ਦੇ ਵਿੱਚ, ਔਰ ਇਹਨੂੰ ਜਦੋਂ ਇਹ RSS ਵਾਲੇ ਪ੍ਰਚਾਰ ਕਰਦੇ ਨੇ, ਇੰਨੇ ਹਜ਼ਾਰ ਵਾਰ ਰਾਮ ਦਾ ਨਾਂ ਆਇਆ, ਅਸੀਂ ਕਿਹਾ ਜੀ ਅੱਲਾ ਦਾ ਵੀ ਆਇਆ, ਖੁਦਾ ਦਾ ਵੀ ਆਇਆ, ਹੋਰ ਕਿੰਨੇ ਨਾਂ ਆਏ ਨੇ। ਇਹ ਰਾਮ ਦਸ਼ਰਥ ਦਾ ਬੇਟਾ ਨਹੀਂ ਹੈ, ਇਹ ਰਾਮ ਰਮਿਆ ਹੋਇਆ ਰਾਮ ਹੈ, ਜਿਹੜਾ ਰਮਈਆ, ਸੋਹਣਾ ਵੀ ਆ ਔਰ ਰਮਿਆ ਹੋਇਆ, ਓਮਨੀ ਪ੍ਰੈਜ਼ੈਂਟ। ਔਰ ਇਵੇਂ ਹੀ ਕਬੀਰ ਸਾਹਿਬ ਨੇ ਰਾਜਾ ਰਾਮ ਅਨਹਦ ਕਿੰਗਰੀ ਬਾਜੇ, ਕਿ ਜੋਗੀਓ ਤੁਸੀਂ ਤਾਂ ਟੁਣ ਟੁਣ ਕਰਕੇ ਤੂੰਬੀ ਵਜਾਉਂਦੇ ਹੋ ਤੇ ਸ਼ਿਵ ਦਾ ਗੁਣ ਗਾਉਂਦੇ ਹੋ। ਇੱਥੇ ਅੰਦਰ ਜਿਹੜਾ ਨਾਮ ਦਾ ਖੰਡਾ ਖੜਕ ਰਿਹਾ ਹੈ, ਇਹ ਤਾਂ ਬਿਨਾਂ ਅਨਹਦ ਹੁੰਦਾ, ਅਨਆਹਤ, ਕਿ ਹਰ ਸਾਜ਼ ਨੂੰ ਵਜਾਉਣ ਦੇ ਲਈ, ਹੁਣ ਜਦੋਂ ਵਾਜਾ ਵੀ ਵਜਾਇਆ ਜਾਂਦਾ ਤੁਸੀਂ ਉਹਨੂੰ ਪੱਖਾ ਦਿੰਦੇ ਹੋ, ਹਵਾ ਆਉਂਦੀ ਹੈ। ਸੋ ਇਹਦੇ 'ਚ ਬਿਨਾਂ ਵਜਾਏ ਜਿਹੜਾ ਵੱਜੇ, ਮਤਲਬ ਜਿਹੜਾ ਹੈ ਕਿ ਰੋਮ ਰੋਮ ਤੁਹਾਡੇ ਅੰਦਰੋਂ ਵਾਹਿਗੁਰੂ ਦਾ, ਰੱਬ ਦਾ, ਅੱਲਾ ਦਾ, ਖੁਦਾ ਦਾ ਸਿਮਰਨ, ਉਸ ਦੀ ਯਾਦ ਹੋਏ। ਰਾਜਾ ਰਾਮ ਅਨਹਦ ਕਿੰਗਰੀ ਬਾਜੇ, ਜਾਂ ਕਿ ਦ੍ਰਿਸ਼ਟ ਨਾਦ ਲਿਵ ਲਾਗੇ, ਕਿ ਉਸ ਵਾਹਿਗੁਰੂ ਦੇ ਉਸ ਯਾਦ ਦੇ ਵਿੱਚ ਫਿਰ ਲਿਵ ਲੱਗਦੀ ਹੈ। ਔਰ ਹਰ ਪਲ, ਔਰ ਇਸ ਦੀ ਸ਼ੁਰੂਆਤ ਹੀ ਹੈ ਉਸ ਜੋਗੀ ਪੰਡਤ ਨੂੰ ਐਡਰੈਸ ਹੈ, ਅਚਰਜ ਏਕ ਸੁਨੋਰੇ ਪੰਡਿਆ ਅਬ ਕਿਛ ਕਹਿਣ ਨਾ ਜਾਏ, ਕਿ ਭਾਈ ਇਹ ਇੱਕ ਦੇਖ ਅਚਰਜ ਦੀ, ਸਰਪ੍ਰਾਈਜ਼ ਐਲੀਮੈਂਟ ਦੀ ਗੱਲ, ਕਿ ਕੁਛ ਹੋਰ ਮੈਂ ਇਸ ਕਿਹਾ ਨਹੀਂ ਜਾ ਸਕਦਾ। ਸੁਰ ਨਰ ਗਣ ਗੰਧਰਵ ਜਿਨ ਮੋਹੇ ਤ੍ਰਿਭਵਨ ਮੇਖਲੀ ਲਾਈ, ਕਿ ਭਾਈ ਉਸ ਵਾਹਿਗੁਰੂ ਨੂੰ ਜਿਹਨੂੰ ਕੋਈ ਬਿਆਨ ਨਹੀਂ ਸਕਦਾ, ਉਸ ਨੂੰ, ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਉਹ ਦੇਵਤੇ ਹੋਣ, ਉਹ ਜਿਹੜੇ ਨੇ ਗਣ ਗੰਧਰਵ, ਇਹ ਸਾਰੇ ਉਹੀ ਕਲਾਸ ਰਿਸ਼ੀਆਂ ਮੁਨੀਆਂ ਦੇ ਨਾਲ ਜੋੜ ਕੇ ਜੋ ਇਹ ਬਣਾਉਂਦੇ ਨੇ, ਕਿ ਵੀ ਉਹ ਵਾਹਿਗੁਰੂ ਇੰਨਾ ਮਹਾਨ ਹੈ, ਇੰਨਾ ਵੰਡਰਫੁਲ ਹੈ, ਕਿ ਭਾਈ ਉਹ ਭਾਵੇਂ ਅਸਮਾਨਾਂ ਦੇ ਤੁਹਾਡੇ ਸੈਲੈਸਟੀਅਲ ਸਿੰਗਰ ਹੋਣ, ਤੁਹਾਡੇ ਵੱਡੇ ਨਾਦ ਵਜਾਉਣ ਵਾਲੇ ਮਿਊਜ਼ੀਸ਼ੀਅਨ ਹੋਣ, ਪਰ ਉਸ ਵਾਹਿਗੁਰੂ ਦਾ ਨਾਦ ਤਿੰਨਾਂ ਲੋਕਾਂ ਦੇ ਵਿੱਚ ਵੱਜਦਾ ਹੈ। ਉਸ ਨੇ ਤਿੰਨਾਂ ਲੋਕਾਂ ਨੂੰ ਤ੍ਰਿਭਵਨ ਮੇਖੁਲੀ ਲਾਈ, ਉਹਨੇ ਜਿਹੜੀ ਤੜਾਗੀ ਬੰਨੀ ਹੋਈ ਹੈ, ਉਹ ਤਿੰਨਾਂ ਲੋਕਾਂ ਦੇ ਵਿੱਚ ਉਸ ਦਾ ਨਾਦ ਵੱਜਦਾ ਹੈ। ਇਹ ਤੁਹਾਡੇ ਇਸ ਮਹਿਦੂਦ ਰਾਗ ਤੱਕ ਨਹੀਂ ਹੈ। ਰਾਜਾ ਰਾਮ ਅਨਹਦ ਕਿੰਗਰੀ ਬਾਜੇ, ਜਾਂ ਕਿ ਦ੍ਰਿਸ਼ਟ ਨਾਦ ਲਿਵ ਲਾਗੇ। ਫਿਰ ਸ਼ਰਾਬ ਦੀ ਭੱਠੀ ਦਾ ਪਾਠੀ ਗਗਨ ਸਿੰਘਿਆ ਔਰ ਚੰਗਿਆ, ਕਨਕ ਕਲਸ ਇੱਕ ਪਾਇਆ, ਤਿਸ ਮੈਂ ਧਾਰ ਚੂਇਆ ਤੇ ਨਿਰਮਲ ਰਸ ਮੈਂ ਰਸਨ ਚੁਆਇਆ, ਕਿ ਭਾਈ ਇੱਥੇ ਜਿਹੜਾ ਉਸ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਵਰਸ ਰਿਹਾ ਹੈ, ਉਸ ਦੀ ਉਸ ਯਾਦ ਦੇ ਨਾਲ ਫਿਰ ਇਹ ਸਾਰਾ ਹੈ ਕਿ ਭਾਈ ਅਸੀਂ ਇਸ ਚੀਜ਼ ਨੂੰ ਭਾਂਡਾ ਬਣਾਇਆ ਹੈ, ਇਸ ਨੂੰ ਜਿਹੜਾ ਅਸੀਂ ਇਸ ਰੂਪ ਦੇ ਵਿੱਚ ਦੇਖਦੇ ਹਾਂ। ਇਹ ਉਹ ਦੋ ਨਾੜਾਂ ਨੇ ਜਿਨ੍ਹਾਂ 'ਚ ਇੱਕ 'ਚੋਂ ਅਰਕ ਨਿਕਲ ਰਿਹਾ, ਇੱਕ 'ਚੋਂ ਪਾਣੀ ਨਿਕਲ ਰਿਹਾ, ਉਹ ਭੱਠੀ ਦਾ ਮੈਟਾਫਰ ਹੈ। ਮੈਂ ਇੱਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਹੁਣ ਸ਼ਰਾਬ ਨੂੰ ਪਿਆਲੇ 'ਚ ਪਾ ਕੇ ਪੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਭਈ ਇਸ ਸਾਰੇ 'ਚ ਇੱਕ ਬੜੀ ਖੂਬਸੂਰਤ ਗੱਲ, ਜਿਹੜਾ ਪਿਆਲਾ, ਪਰਮ ਪਿਆਲਾ, ਜਿਹੜਾ ਅੰਮ੍ਰਿਤ ਰਸ ਉਸ 'ਚੋਂ ਚੁਆਇਆ, ਉਹ ਹਵਾ ਦਾ ਪਿਆਲਾ ਹੈ, ਅੰਦਰ ਤੁਹਾਡੇ ਸਾਹ ਦੇ ਨਾਲ ਜੁੜਿਆ ਹੋਇਆ। ਇਹ ਕੋਈ ਕੁੰਭਕ ਰੇਚਕ ਵਾਲਾ ਨਹੀਂ ਹੈ ਕਿ ਸਾਹ ਰੋਕ ਲਿਆ, ਸਾਹ ਛੱਡ ਦਿੱਤਾ। ਤੀਨ ਭਵਨ ਮੈਂ ਏਕੋ ਜੋਗੀ, ਕਹੋ ਕਵਨ ਹੈ ਰਾਜਾ, ਕਿ ਇਹ ਜਿਹੜਾ ਸਾਡਾ ਜੋਗੀ ਹੈ, ਰੱਬ ਰਮਿਆ ਹੋਇਆ, ਇਹ ਤਾਂ ਤਿੰਨਾਂ ਦੁਨੀਆ ਦੇ ਵਿੱਚ ਹੈ। ਇਹ ਤੁਹਾਡੇ ਸ਼ਿਵ ਜੋਗੀ ਦੇ ਨਾਲ ਇਹਦਾ ਕੋਈ ਤਾਲੁਕ ਨਹੀਂ ਹੈ, ਤੇ ਨਾ ਹੀ ਤੁਸੀਂ ਉਸ ਰਾਹੀਂ ਉਸ ਰੱਬ ਤੱਕ ਪਹੁੰਚਦੇ ਹੋ। ਐਸੇ ਗਿਆਨ ਪ੍ਰਗਟਿਆ ਪੁਰਖੋਤਮ, ਕਹੋ ਕਬੀਰ ਰੰਗ ਰਾਤਾ, ਔਰ ਦੁਨੀ ਸਭ ਪਰਮ ਭੁਲਾਨੀ, ਮਨ ਰਾਮ ਰਸਾਇਣ ਮਾਤਾ, ਕਿ ਵੀ ਇਸ ਨਾਮ ਦੇ ਅੰਮ੍ਰਿਤ ਦੇ ਨਾਲ, ਜਿਹੜਾ ਰੱਬ ਦੀ ਯਾਦ ਦੀ ਅਨਹਦ ਕਿੰਗਰੀ ਦੇ ਨਾਲ ਜਿਹੜਾ ਰਸ ਚੁਆਇਆ, ਜਿਹੜਾ ਦਸਮ ਰੂਪ ਦੇ ਵਿੱਚ ਤੁਹਾਡੇ ਦਸਮ ਦੁਆਰ 'ਚ ਚੋਇਆ, ਤੁਹਾਡਾ ਅੰਦਰ ਉਸ ਅੰਮ੍ਰਿਤ ਨਾਲ ਭਰਿਆ ਗਿਆ, ਇਹ ਹੈ ਐਸੋ ਗਿਆਨ ਪ੍ਰਗਟਿਆ ਪੁਰਖੋਤਮ, ਕਹੋ ਕਬੀਰ ਰੰਗ ਰਾਤਾ, ਕਿ ਮੈਂ ਉਸ ਅੰਮ੍ਰਿਤ ਦੇ ਰੰਗ ਵਿੱਚ ਰੰਗਿਆ ਹੋਇਆ, ਜਾਂ ਰੱਬ ਦੇ ਪਿਆਰੇ ਉਸ ਪੁਰਖੋਤਮ, ਉਸ ਪਰਮ ਪੁਰਖ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੁੰਦੇ ਨੇ। ਤੇ ਜਦੋਂ ਇਸ ਰੰਗ 'ਚ ਜਿਹੜੇ ਰੰਗੇ ਜਾਂਦੇ ਨੇ, ਔਰ ਦੁਨੀ ਸਭ ਭਰਮ ਭੁਲਾਨੀ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਬਾਕੀ ਸਭ ਭਰਮ ਤੇ ਭੁਲੇਖਿਆਂ ਦੇ ਵਿੱਚ ਫਸਣਾ, ਜਾਂ ਭਰਮ ਭੁਲੇਖਿਆਂ ਦੇ ਵਿੱਚ ਜ਼ਿੰਦਗੀ ਗੁਜ਼ਾਰਨੀ ਹੈ। ਮਨ ਰਾਮ ਰਸਾਇਣ ਮਾਤਾ। ਰਸਾਇਣ ਵੈਸੇ ਆਯੁਰਵੈਦਿਕ ਵਰਲਡ ਦੇ ਵਿੱਚ ਉਹਨੂੰ ਕਹਿੰਦੇ ਨੇ ਜਿਹਦੇ ਨਾਲ ਤੁਹਾਡੀ ਉਮਰ ਲੰਬੀ ਹੋਏ, ਜਿਹਦੇ ਨਾਲ ਤੁਸੀਂ ਤੰਦਰੁਸਤੀ ਪਾਓ। ਔਰ ਉਹਨਾਂ ਨੇ, ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਮੈਂ ਹੁਣ ਉਹ ਅੰਮ੍ਰਿਤ ਦਾ ਰਸ ਪੀਤਾ,
ਤੇ ਮੈਂ ਉਸ ਰਮੇ ਹੋਏ ਵਾਹਿਗੁਰੂ ਦੇ ਰਸਾਇਣ ਦੇ ਵਿੱਚ ਮਤਿਆ ਹੋਇਆ, ਮੈਂ ਉਸ ਸਾਰੇ ਦੇ ਆਨੰਦ ਦੇ ਵਿੱਚ ਰਤਿਆ ਹੋਇਆ ਔਰ ਮੈਨੂੰ ਕਿਸੇ ਵੀ ਤੁਹਾਡੇ ਇਸ ਕਿਸਮ ਦੇ ਜੋਗੀਆਂ ਦੇ ਉਪਦੇਸ਼ ਦੀ ਲੋੜ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸੁਖਜੀਵਨ ਬੱਚੂ ਸਾਡੇ ਪਹਿਲੇ ਵਿਊਅਰਸ ਨੇ, ਉਹ ਕਹਿੰਦੇ ਨੇ ਗੁੱਡ ਜੌਬ, ਕੀਪ ਇਟ ਅਪ, ਗੁੱਡ ਵਰਕ, ਥੈਂਕਸ। ਸੋਨਮਾਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ, ਧਰਮ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਬਲਵਿੰਦਰ ਸਿੰਘ ਜੀ, ਪਾਲ ਸਿੰਘ ਗਰੇਵਾਲ ਜੀ, और इस तरह ऑल अबाउट ट्रूथ एंड सिखिज्म जी, जसकीरत सिंह जी, अवतार सिंह जी, जतिंदर सिंह जी, सिंह करचा जी, और फिर इसी तरह अमरजीत सैनी जी, सुखदेव सिंह जी, और फिर मनजीत कौर जी, जतिंदर सिंह जी, सब सानू फतेह बुलाते ने एंड खालसा जिंदाबाद कहते हैं। जतिंदर सिंह जी जिंदाबाद, वाहिगुरू जी का खालसा, वाहिगुरू जी की फतेह। जतिंदर सिंह कहते हैं डॉक्टर साहब इट्स नॉट मोर दैन ए ड्रामा, आई एम टॉकिंग अबाउट सुखा अमली, सॉरी माई राइटिंग इज नॉट वेरी गुड। ਤੁਸੀਂ ਬਿਲਕੁਲ ਪਤੇ ਦੀ ਗੱਲ ਕੀਤੀ ਹੈ, ਬਿਲਕੁਲ ਨੌਟੰਕੀ ਹੈ, ਡਰਾਮਾ ਹੈ, ਇਸ ਤੋਂ ਵੱਧ ਕੇ ਕੁਝ ਨਹੀਂ ਹੈ। सतनाम औजला जी भी फतेह बुलाते, रणजीत सिंह जी भी, फिर इसी तरह राजनप्रीत सिंह जी, लाडी सिंह जी, कुलदीप कौर जी, धर्म सिंह जी, दविंदर संधू जी, सब फतेह बुलाते ने। और निहंग सिंह जी फैंटास्टिक शो कहते ने, दलजीत सिंह जी निहंग सिंह जी, हाँ जी, डॉक्टर साहब नीलम कौर, TV 84 टीम एंड ऑल लिसनर्स, खालसानी वाहिगुरू जी का खालसा, वाहिगुरू जी की फतेह जी। राजविंदर सिंह जी कहते हैं वाहिगुरू जी का खालसा, वाहिगुरू जी की फतेह। डॉक्टर साहब आफ्टर इंडिपेंडेंस ऑल इंडियन पॉलिटिशियंस looks up for their own interest rather than the country. They do everything to stay in power. ਹਾਂ, ਇਹਨਾਂ ਨੂੰ ਹੀ ਚਰਚਲ ਨੇ ਮੈਨ ਆਫ ਸਟਰਾ ਕਿਹਾ ਸੀ, ਕੱਖੋਂ ਵਾਲੇ ਲੋਕ, ਇਹਨਾਂ ਦੇ ਹੱਥ ਪਾਵਰ ਆਈ ਹੈ, ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਨੇ, ਇਹਨਾਂ ਦੀ ਲਾਇਲਟੀ ਕਿਸੇ ਨਾਲ ਨਹੀਂ ਹੈ ਸਿਵਾਏ ਆਪਣੇ ਆਪ ਦੇ। ਪਰਮਿੰਦਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਹਨ। ਰਸ਼ਿਦ ਮਨਵਰ ਜੀ, ਇੰਡੀਅਨ ਗਵਰਨਮੈਂਟ ਇਜ਼ ਪਰਸੂਇੰਗ ਦਾ ਪਾਲਿਸੀ ਆਫ ਡਿਵਾਈਨ ਐਂਡ ਰੂਲ but Sikhs should be united to get Khalistan. We Pakistani are ready to hand over Nankana Sahib to Khalistan. Khalistan Zindabad। ਰਸ਼ਦ ਮੁਨੱਵਰ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਠੀਕ ਫਰਮਾਇਆ, ਵੰਡੋ ਤੇ ਰਾਜ ਕਰੋ, ਇਹ ਇਹਨਾਂ ਦਾ ਫਾਰਮੂਲਾ ਹੈ। ਤੁਹਾਡਾ ਜੈਸਚਰ ਬਹੁਤ ਮੁਬਾਰਕ, ਪਰ ਅਸੀਂ ਸਮਝਦੇ ਹਾਂ ਵੀ ਅਸੀਂ ਦੋਵੇਂ ਮੁਲਕ ਖਾਲਿਸਤਾਨ ਔਰ ਪਾਕਿਸਤਾਨ ਗਵਾਂਢੀਆਂ ਵਾਂਗ, ਅਮਰੀਕਾ ਕੈਨੇਡਾ ਵਾਂਗ, ਨਨਕਾਣਾ ਸਾਹਿਬ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼, ਕਰਤਾਰਪੁਰ ਸਾਹਿਬ, ਇਹ ਪਾਕਿਸਤਾਨ 'ਚ ਨੇ। ਅਸੀਂ ਇਵੇਂ ਹੀ ਚਾਹੁੰਦੇ ਹਾਂ, ਇਵੇਂ ਹੀ ਰਹਿਣ, ਸਾਡੇ ਸਬੰਧ ਇੰਨੇ ਕੁ ਚੰਗੇ ਹੋਣ ਕਿ ਜਿਵੇਂ ਕਿਤੇ ਇਹ ਡ੍ਰੀਮ ਸੀ ਕਿ ਭਾਈ ਬ੍ਰੈਕਫਾਸਟ ਅੰਮ੍ਰਿਤਸਰ, ਲੰਚ ਲਾਹੌਰ ਔਰ ਡਿਨਰ ਦੇ ਵੇਲੇ ਤੱਕ ਅਸੀਂ ਪਸ਼ਾਵਰ ਪਹੁੰਚੇ ਹੋਈ, ਔਰ ਇਵੇਂ ਹੀ ਪਸ਼ਾਵਰ ਵਾਲੇ ਅੰਮ੍ਰਿਤਸਰ, ਜਲੰਧਰ ਔਰ ਦਿੱਲੀ ਤੱਕ ਹੋਣ ਆਉਣ। ਅਸੀਂ ਇਸ ਕਿਸਮ ਦੇ ਸਬੰਧ ਚਾਹੁੰਦੇ। ਹਾਂਜੀ। ਰਣਜੋਤ ਸਿੰਘ ਜੀ ਔਰ ਰਸ਼id ਮੁਨੱਵਰ ਜੀ ਫਿਰ ਕਹਿੰਦੇ ਵੀ ਪੰਜਾਬੀ ਆਲਸੋ ਲਵ ਬਾਬਾ ਗੁਰੂ ਨਾਨਕ ਸਾਹਿਬ ਵਿਦ ਦਾ ਕੋਰ ਆਫ ਆਵਰ ਹਾਰਟਸ। ਕੋਈ ਸ਼ੱਕ ਨਹੀਂ ਹੈ, ਕੋਈ ਸ਼ੱਕ ਹਾਂਜੀ। ਫਿਰ ਕਹਿੰਦੇ ਆਫਟਰ ਇੰਡੀਪੈਂਡੈਂਟ ਖਾਲਿਸਤਾਨ ਆਈ ਵੁੱਡ ਲਵ ਟੂ ਗੋ ਟੂ ਰੇਲ ਬਾਜ਼ਾਰ ਅੰਮ੍ਰਿਤਸਰ ਟੂ ਈਟ ਅੰਮ੍ਰਿਤਸਰੀ ਕੁਲਚਾ ਐਂਡ ਹਲਵਾ ਪੂਰੀ where our grandparents used to have breakfast। ਬਿਲਕੁਲ ਠੀਕ ਮੁਨੱਵਰ ਸਾਹਿਬ ਤੁਸੀਂ ਫਰਮਾਇਆ। ਸਤਨਾਮ ਸਿੰਘ ਜੀ ਕਹਿੰਦੇ ਨੇ ਅਗਰ ਪਾਕਿਸਤਾਨ ਦੋ ਹਿੱਸੇ ਨਾ ਹੁੰਦੇ ਤਾਂ ਕਸ਼ਮੀਰ ਪੰਜਾਬ ਆਜ਼ਾਦ ਹੁੰਦੇ। ਔਰ ਰਸ਼id ਮੁਨੱਵਰ ਜੀ ਕਹਿੰਦੇ ਡਾਕਟਰ ਸਾਹਿਬ ਯੂ ਆਰ ਗ੍ਰੇਟ, ਆਵਰ ਲਵ ਟੂ ਲਿਸਨ, ਯੂ ਆਰ ਪੰਜਾਬੀ ਬਟ ਵੀ ਕੈਨ ਨਾਟ ਲਿਸਨ ਔਨ ਆਵਰ ਟੈਲੀਵਿਜ਼ਨ ਇਨ ਪਾਕਿਸਤਾਨ। ਗੋਡ ਬਲੈਸ ਯੂ। ਸਿੱਖ ਆਰ ਆਵਰ ਬ੍ਰਦਰਸ। ਰੱਬ ਵਧੀਆ ਕਰੇਗਾ। ਬਹੁਤ ਬਹੁਤ ਸ਼ੁਕਰੀਆ ਰਸ਼id ਸਾਹਿਬ, ਸਾਨੂੰ ਵੀ ਤੁਹਾਡੀ ਲਿਖਤ ਤੋਂ ਬਹੁਤ ਉਤਸ਼ਾਹ ਮਿਲਦਾ ਹੈ, ਔਰ ਤੁਹਾਡੇ ਜਿਹੜੇ ਜੈਸਚਰ ਨੇ, ਤੁਹਾਡੇ ਪਿਆਰੇ ਲਫ਼ਜ਼ ਨੇ, ਇਹ ਸਾਡੇ ਲਈ ਰਸਾਇਣ ਨੇ, ਸਾਡੇ ਲਈ ਟੌਨਿਕ ਨੇ। ਬਿਲਕੁਲ। ਬਹੁਤ ਸ਼ੁਕਰੀਆ। ਜਸਪੀਰ ਸਿੰਘ ਜੀ, ਅਰਸ਼ ਸਿੰਘ ਜੀ, ਫਿਰ ਨੂਪਾ ਜੀ ਸਾਹਿਬ ਸਾਨੂੰ ਫਤਿਹ ਔਰ ਸਤਿ ਸ਼੍ਰੀ ਅਕਾਲ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ, ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ। ਸਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV 84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।